ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ ਫਰਵਰੀ 2020 ਤੋਂ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਬੰਦ ਕੀਤਾ ਹੋਇਆ ਹੈ। 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮੌਕੇ ਵੀ ਸਿੱਖ ਜਥੇ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ। ਹੁਣ ਖਾਲਸਾ ਸਾਜਨਾ ਦਿਵਸ ਯਾਨੀ ਕਿ ਵਿਸਾਖੀ ਦਾ ਮੁਬਾਰਕ ਦਿਨ 14 ਅਪ੍ਰੈਲ ਨੂੰ ਆ ਰਿਹਾ ਹੈ। ਸੋ ਵਿਊਅਰਸ, ਕੀ ਭਾਰਤ ਸਰਕਾਰ ਵਿਸਾਖੀ ਤੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਵੀ ਪਹਿਲਾਂ ਵਾਂਗ ਐਨ ਮੌਕੇ ਤੇ ਰੋਕ ਦੇਵੇਗੀ? ਸਿੱਖ ਕੌਮ ਕਦੋਂ ਤੱਕ ਸਿੱਖਾਂ ਦੇ ਮਜ਼ਹਬੀ ਮਾਮਲਿਆਂ ਵਿੱਚ ਇਸ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਕਰਦੀ ਚਲੀ ਜਾਵੇਗੀ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟਸ 'ਚ ਵੀ ਇਸ ਗੱਲ ਨੂੰ ਮੈਂਸ਼ਨ ਕੀਤਾ ਕਿ ਕਿਵੇਂ ਫਰਵਰੀ 2020 ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਕੋਵਿਡ-19 ਦੇ ਬਹਾਨੇ ਬੰਦ ਕੀਤਾ ਹੋਇਆ ਹੈ। ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਔਰ ਨਤੀਜੇ ਦੇ ਤੌਰ ਤੇ ਪਿਛਲੇ 14 ਮਹੀਨੇ ਤੋਂ ਹੀ ਅਸੀਂ ਜਿਹੜਾ ਆਪਣੀ ਮਜ਼ਹਬੀ ਜਿਹੜੇ ਸਾਡੇ ਹੱਕ ਨੇ ਇਹਨਾਂ ਦੇ ਨਾਲ ਐਗਰੀਮੈਂਟਸ ਦੇ ਤਹਿਤ ਵੀ ਜਿਹੜਾ ਨਹਿਰੂ ਲਿਆਕਤ ਅਲੀ ਪੈਕਟ ਤੋਂ ਗੱਲ ਸ਼ੁਰੂ ਹੁੰਦੀ ਹੈ ਉਹਨੂੰ ਫੁੱਲਫਿਲ ਨਹੀਂ ਕਰ ਰਹੇ। ਔਰ ਕੋਵਿਡ-19 ਦਾ ਬਹਾਨਾ ਹੈ। ਇਸ ਦੇ ਉਲਟ ਅਸੀਂ ਦੇਖਿਆ ਕਿ 1 ਕਰੋੜ ਦੇ ਲਗਭਗ ਲੋਕ ਜਿਹੜੇ ਨੇ ਕੁੰਭ ਮੇਲੇ ਦੇ ਉੱਤੇ ਗੰਗਾ ਦੇ ਵਿੱਚ ਨਹਾਉਣ ਲਈ ਇਕੱਠੇ ਹੋਏ। ਕੋਈ ਪ੍ਰੀਕਾਸ਼ਨ ਤੱਕ ਵੀ ਨਹੀਂ ਸੀ, ਜਦੋਂ ਕਿ ਸਿੱਖ ਜਥੇ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਜਾਂ ਦੂਸਰੀਆਂ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਵੀ ਡਿਜ਼ਾਇਰਡ ਮੈਡੀਕਲ ਜਿਹੜੀਆਂ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਲਿਆ ਜਾਏ। ਅਸੀਂ ਵੀ ਲੈਂਦੇ ਹਾਂ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਬੰਗਾਲ ਹੋਏ, ਅਸਾਮ ਹੋਏ, ਤਮਿਲਨਾਡੂ ਹੋਏ, ਪੌਂਡੀਚੇਰੀ ਹੋਏ, ਕੇਰਲਾ ਹੋਏ, ਕਿਵੇਂ ਲੱਖਾਂ ਦੇ ਇਕੱਠਾਂ 'ਚ ਸਾਰੇ ਤੁਰੇ ਫਿਰਦੇ ਨੇ। ਤੁਸੀਂ ਕਰਾਊਡ 'ਚ ਵੀ ਦੇਖਦੇ ਹੋ, ਕਿਸੇ ਦੇ ਮਾਸਕ ਨਹੀਂ ਲੱਗੀ ਹੁੰਦੀ। ਸੋ ਉਹ ਸਾਰੀਆਂ ਗੈਦਰਿੰਗਸ ਜਿਹੜੇ ਇਹਨਾਂ ਨੂੰ ਕੋਵਿਡ-19 ਯਾਦ ਨਹੀਂ ਹੁੰਦਾ। ਸੋ ਇਹ ਇਹਨਾਂ ਨੇ ਡੈਲੀਬਰੇਟਲੀ ਸਿੱਖਾਂ ਦੇ ਮਜ਼ਹਬੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਕੇ ਔਰ ਉਹਦੇ ਨਾਲ ਕਿਉਂਕਿ ਇਹ ਚਾਹੁੰਦੇ ਨਹੀਂ ਕਿ ਪਾਕਿਸਤਾਨ ਦੇ ਨਾਲ ਸਿੱਖਾਂ ਦੀ ਗੁੱਡਵਿਲ ਬਣੇ। 9 ਨਵੰਬਰ 2019 ਨੂੰ ਜਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਕਰਤਾਰਪੁਰ ਕੋਰੀਡੋਰ ਦੀ ਇਨੋਗ੍ਰੇਸ਼ਨ ਜਨਾਬ ਇਮਰਾਨ ਖਾਨ ਸਾਹਿਬ ਕਰਦੇ ਨੇ ਔਰ ਨਵੰਬਰ ਤੋਂ ਲੈ ਕੇ ਆਲਮੋਸਟ 14-15 ਮਹੀਨੇ ਫਰਵਰੀ 2020 ਤੱਕ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਨਵੰਬਰ 2019 ਤੋਂ ਤਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 550 ਸਾਲਾ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਲੇਕਿਨ 2-3-4 ਮਹੀਨੇ ਦੇ ਵਿੱਚ ਹੀ ਜਿਸ ਕਿਸਮ ਦੀ ਮੁਹੱਬਤ ਪਿਆਰ ਦਾ ਇਜ਼ਹਾਰ ਸਾਰੇ ਪਾਸਿਓਂ ਹੁੰਦਾ ਹੈ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ, ਉਹਨੇ ਇਹਨਾਂ ਦੀਆਂ ਏਜੰਸੀਆਂ ਨੂੰ ਜਿਹੜਾ ਉਹ ਵਕਤ ਪਾ ਦਿੱਤਾ ਹੈ ਕਿ ਭਾਈ ਇਹ ਤਾਂ ਜੋ ਅਸੀਂ ਨਫ਼ਰਤ ਫੈਲਾਈ ਹੋਈ ਸੀ, ਨਫ਼ਰਤ ਦੇ ਉੱਤੇ ਹੀ ਅਸੀਂ ਸਾਰਾ ਪਾਰਟ ਖੜਾ ਕੀਤਾ ਹੋਇਆ ਸੀ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਇਹ ਚਾਹੁੰਦਾ ਹੀ ਨਹੀਂ ਹੈ ਕਿ ਇਹ ਇੰਟਰੈਕਸ਼ਨ ਹੋਏ। ਔਰ ਹੁਣ ਅਸੀਂ ਸਾਕਾ ਨਨਕਾਣਾ ਸਾਹਿਬ 100 ਸਾਲਾ ਐਨੀਵਰਸਰੀ ਮੌਕੇ ਵੀ ਇਹਨਾਂ ਨੇ ਐਨ 24 ਘੰਟੇ ਪਹਿਲਾਂ ਜਥਾ ਰੋਕ ਦਿੱਤਾ। ਹੁਣ ਜਿਹੜਾ ਇੱਕ ਵੱਡਾ ਅਹਿਮੀਅਤ ਵਾਲਾ ਦਿਨ ਸਿੱਖ ਇਤਿਹਾਸ ਦਾ ਵੀ ਔਰ ਕੁੱਲ ਮਿਲਾ ਕੇ ਜਿਸ 'ਚ ਪਾਕਿਸਤਾਨ 'ਚ ਪਿਛਲੇ ਜਦੋਂ ਵੀ ਇਹ ਨਹਿਰੂ ਲਿਆਕਤ ਅਲੀ ਪੈਕਟ ਹੋਇਆ, ਇੱਕ ਵੱਡਾ ਜਥਾ ਜਿਹੜਾ ਹੈ 3000 ਸਿੱਖਾਂ ਦਾ ਉਹ ਵਿਸਾਖੀ ਦਾ ਦਿਨ ਖਾਲਸਾ ਸਾਜਨਾ ਦਿਵਸ ਹੈ। ਬੇਸ਼ੱਕ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਜਿਹੜਾ ਉਹ ਮੇਨ ਫੰਕਸ਼ਨ ਨਨਕਾਣਾ ਸਾਹਿਬ ਹੁੰਦਾ ਹੈ, ਲੇਕਿਨ ਇਹ ਈਵਨ 47 ਤੋਂ ਪਹਿਲਾਂ ਵੀ ਜਿਹੜੀ ਵਿਸਾਖੀ ਹੈ ਉਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਮਨਾਈ ਜਾਂਦੀ ਸੀ। ਹੁਣ ਪਾਕਿਸਤਾਨ ਨੇ ਹਾਲਾਂਕਿ ਕੋਵਿਡ-19 ਪਾਕਿਸਤਾਨ 'ਚ ਵੀ ਕੇਸਿਸ ਤਾਂ ਜਿਵੇਂ ਚੱਲ ਰਹੇ ਨੇ, ਲੇਕਿਨ ਉਹਨਾਂ ਨੇ ਅਗੇਨ ਇਹ ਕਿਹਾ ਕਿ ਵੀ ਅਸੀਂ ਅਲਾਓ ਕਰਦੇ ਹਾਂ, ਹਜ਼ਾਰਾਂ ਸਿੱਖ ਆ ਸਕਦੇ ਨੇ ਔਰ ਉਹ ਡੇਟਸ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ, ਕਿਉਂਕਿ ਵਿਸਾਖੀ 14 ਅਪ੍ਰੈਲ ਦੀ ਹੁੰਦੀ ਹੈ। ਔਰ ਉਹਨਾਂ ਨੇ ਪ੍ਰੋਗਰਾਮ ਵੀ ਦਿੱਤਾ ਹੈ ਕਿ ਭਾਈ ਨਨਕਾਣਾ ਸਾਹਿਬ ਵੀ ਔਰ ਦੂਸਰੇ ਸਾਰੇ ਗੁਰਦੁਆਰਿਆਂ 'ਚ ਸਿੱਖ ਜਥਾ ਜਾ ਸਕਦਾ ਹੈ। ਹੁਣ ਇਹ ਦੇਖਣ ਵਾਲੀ ਗੱਲ ਇਹ ਹੈ, ਭਾਵੇਂ ਸ਼੍ਰੋਮਣੀ ਕਮੇਟੀ ਨੇ 878 ਪਾਸਪੋਰਟ ਭੇਜੇ ਨੇ ਹੋਮ ਮਿਨਿਸਟਰੀ ਦੇ ਕੋਲ, ਕਿਉਂਕਿ ਪਿਛਲੇ 2-3 ਮੌਕਿਆਂ 'ਤੇ ਐਸਾ ਹੋ ਚੁੱਕਿਆ ਕਿ ਲੋਕ ਤਿਆਰ ਹੋ ਕੇ ਵੀਜ਼ੇ ਵੀ ਉਹਨਾਂ ਦੇ ਪਾਕਿਸਤਾਨ ਵੱਲੋਂ ਲੱਗ ਜਾਂਦੇ ਨੇ, ਅੰਮ੍ਰਿਤਸਰ ਪਹੁੰਚਦੇ ਨੇ, ਮੌਕੇ 'ਤੇ ਕਹਿੰਦੇ ਨੇ ਜੀ ਹੋਮ ਮਿਨਿਸਟਰੀ ਨੇ ਰੋਕ ਦਿੱਤਾ। ਔਰ ਇਹੀ ਕਾਰਨ ਹੈ ਕਿ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 6 ਅਪ੍ਰੈਲ ਦਾ ਮੌਕਾ ਹੈ, ਕੋਈ ਮੌਕਾ ਹੀ ਨਹੀਂ ਕਿਸੇ ਨੂੰ ਦਿੱਤਾ ਗਿਆ ਕਿ ਭਾਈ ਤੁਸੀਂ ਐਡਵਰਟਾਈਜ਼ ਤਾਂ ਦੂਰ ਦੀ ਗੱਲ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਬਈ ਐਵੇਂ ਫੀਸ ਵੀ ਭਰਾਂਗੇ, ਭੇਜਾਂਗੇ ਵੀ, ਵੀਜ਼ਾ ਲੱਗ ਵੀ ਜਾਏਗਾ, ਪਰ ਉਹਨਾਂ ਨੇ ਜਾਣ ਨਹੀਂ ਦੇਣਾ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਭਾਈ ਕੀ ਇਸ ਵਾਰ ਸਿੱਖ ਜਥੇ ਨੂੰ ਵਿਸਾਖੀ ਦੇ ਮੌਕੇ ਜਾਣ ਦਿੱਤਾ ਜਾਂਦਾ ਹੈ ਕਿ ਨਹੀਂ।
ਔਰ ਇਹਨੂੰ ਮੇਨ ਮੁੱਦਾ ਬਣਾ ਕੇ ਜਿਹੜਾ ਸਾਨੂੰ ਫਾਈਟ ਕਰਨਾ ਪਏਗਾ। ਅਦਰਵਾਈਜ਼ ਤਾਂ ਅਸੀਂ ਜੇ ਆਪਣਾ ਮੱਕਾ ਮਦੀਨਾ ਵੀ ਨਹੀਂ ਜਾ ਸਕਦੇ ਤੇ ਕਿਸ ਕਿਸਮ ਦੇ ਸਿਸਟਮ ਦੇ ਵਿੱਚ ਸਾਡੇ ਲੋਕ ਰਹਿ ਰਹੇ ਨੇ। ਔਰ ਇਹ ਚੈਲੰਜ ਹੈ, ਦੇਖਣ ਵਾਲਾ ਹੋਏਗਾ ਕਿ ਕਿਵੇਂ ਇਸ ਮੌਕੇ ਦੇ ਉੱਤੇ ਕੀ ਇਸ ਵਾਰ ਹਾਲਾਂ ਇਹ 878 ਚੋਂ ਵੀ ਕਿੰਨੇ ਉਹਨਾਂ ਨੇ ਰਿਜੈਕਟ ਕਰ ਦੇਣੇ ਨੇ, ਕਿੰਨਿਆਂ ਨੂੰ, ਪਰ ਜੇ ਈਵਨ 500-600 ਵੀ ਸਿੰਬੋਲਿਕਲੀ ਇਸ ਵਾਰ ਵਿਸਾਖੀ ਤੇ ਚਲੇ ਜਾਂਦੇ ਨੇ, ਫਿਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਉਹ ਬਣ ਜਾਂਦੀਆਂ। ਪਰ ਇਸ ਮੁੱਦੇ ਦੇ ਉੱਤੇ ਸਿੱਖ ਕੌਮ ਨੂੰ ਹੀ ਪ੍ਰੈਸ਼ਰ ਬਿਲਡ ਕਰਨ ਦੀ ਲੋੜ ਹੈ, ਕਿਉਂਕਿ ਪਾਕਿਸਤਾਨ ਨੇ ਤਾਂ ਵੈਲਕਮ ਕੀਤਾ, ਹੁਣ ਵੀ ਉਹਨਾਂ ਨੇ ਕਿਹਾ, ਔਰ ਉਹਨਾਂ ਦੀ ਆਪਣੀ ਖਬਰ ਹੈ, ਪਾਕਿਸਤਾਨ ਇਨਵਾਈਟ ਸਿੱਖ ਜੱਥਾ ਫॉर ਵਿਸਾਖੀ ਇਵੈਂਟ। ਔਰ even amid COVID threat, Pakistan government has decided to host Indian pilgrims on the occasion of Vaisakhi। ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਇੱਕ ਸ਼ਬਦ ਜਿਹੜਾ ਗੌੜੀ ਰਾਗ ਦੇ ਵਿੱਚ ਹੈ, ਗੌੜੀ ਕਬੀਰ ਜੀ ਉਹ ਅਸੀਂ ਵਿਚਾਰ ਲਈ ਚੁਣਿਆ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ, ਕਵਨ ਸੋ ਘਰ ਜੋ ਨਿਰਭਉ ਕਹੀਏ, ਭਉ ਭਜ ਜਾਏ ਅਪੈ ਹੋਏ ਰਹੀਏ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ, ਇਹ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਇਹ ਦੱਸਿਆ ਕਿ ਵੀ ਇਸ ਦੁਨੀਆ ਦੇ ਵਿੱਚ ਜਦੋਂ ਮਨੁੱਖ ਆਉਂਦਾ ਹੈ, ਇਨਸਾਨ ਆਉਂਦਾ ਹੈ, ਕੁਛ ਉਹ ਨੇ ਜਿਹੜੇ ਕੰਚੂਆ ਕਹਿੰਦੇ ਨੇ ਕੱਚ, ਇਹ ਕੱਚ ਦੇ ਬੰਟੇ ਖੇਡਣਾ, ਉਹਨੂੰ ਕੈਂਚੇ ਕਹਿੰਦੇ ਸੀ ਜੀ, ਕੈਂਚੇ ਖੇਡਦੇ, ਕਿ ਕੁਛ ਤਾਂ ਉਸ ਕੱਚ ਦੀ ਦੁਨੀਆ ਦੇ ਵਿੱਚ ਹੀ ਖੇਡਦੇ ਨੇ, ਮਾਇਆ ਦੀ ਦੁਨੀਆ। ਤੇ ਇੱਕ ਨੇ ਜਿਹੜਾ ਮੋਤੀ ਫਲ, ਜਿਹੜੇ ਪਰਲ ਚੁਗਦੇ ਨੇ, ਮੋਤੀ ਚੁਗਦੇ ਨੇ। ਹੁਣ ਮੋਤੀ ਫਲ ਰੱਬ ਦੀ ਯਾਦ ਹੈ, ਰੱਬ ਦੀ ਇਬਾਦਤ ਹੈ, ਰੱਬ ਨੂੰ ਸਮਰਪਿਤ ਜੀਵਨ ਹੈ। ਔਰ ਜਿਹੜੇ ਤਾਂ ਮੋਤੀ ਫਲ ਚੁਗਦੇ ਨੇ ਉਹ ਹੀ ਉਸ ਆਪਣੇ ਅੰਦਰ ਰੱਬ ਨੂੰ ਵਸਾ ਕੇ ਨਿਰਭਉ ਰਹਿੰਦੇ ਨੇ, ਜ਼ਿੰਦਗੀ ਦੇ ਅੰਦਰ ਕਿਸੇ ਚੀਜ਼ ਦੇ ਖੌਫ ਤਾਂ ਮੌਤ ਦਾ ਹੁੰਦਾ, ਉਹ ਉਸ ਤੋਂ ਵੀ ਬੇਪਰਵਾਹ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਆਵਣ ਜਾਣ ਇੱਕ ਖੇਲ ਬਣਾਇਆ, ਕਿ ਰੱਬ ਦੀ ਖੇਡ ਹੈ। ਔਰ ਭਉ ਭੱਜ ਜਾਏ ਅਪੈ ਹੋਏ ਰਹੀਏ, ਜਦੋਂ ਡਰ ਦੌੜ ਜਾਂਦਾ ਹੈ ਤੇ ਉਹੀ ਅਪੈ, ਭੈ ਤੋਂ ਰਹਿਤ, ਜਿਸ ਨੂੰ ਕੋਈ ਖੌਫ ਨਹੀਂ ਹੈ। ਔਰ ਇਸ ਗੱਲ ਦੀ ਸਮਝ ਕੇ ਪਾਈ ਜੋਤ ਕੀ ਜਾਤ ਜਾਤ ਕੀ ਜੋਤੀ, ਕਿ ਉਹ ਨਿਰੰਕਾਰ ਦੀ ਜੋਤ, ਉਹਦੀ ਜ਼ਾਤ ਇਸ ਸੰਸਾਰ ਦੇ ਵਿੱਚ ਵਸੀ ਹੋਈ ਹੈ। ਤੇ ਇਹੀ ਜਿਹੜੀ ਸੰਸਾਰ ਦੀ ਜ਼ਾਤ ਹੈ, ਇਹ ਬਣਾਉਣ ਵਾਲਾ ਉਹੀ ਹੈ ਜਿਹਦੀ ਜੋਤ ਹੈ। ਸੋ ਇਹ ਇਵੇਂ ਹੀ ਹੈ ਕਿ ਭਾਈ ਉਹ ਸੰਸਾਰ ਦੇ ਵਿੱਚ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ, ਕਿ ਤੇਰੇ ਅੰਤ ਨੂੰ ਨਹੀਂ, ਤੂੰ ਇਨਫਿਨਿਟ ਹੈ, ਪਰ ਤੂੰ ਆਪ ਬੈਠਾ ਹੋਇਆ ਹੈ। ਜੋਤ ਕੀ ਜਾਤ ਜਾਤ ਕੀ ਜੋਤੀ। ਲੇਕਿਨ ਇਹ ਫਿਰ ਇਨਸਾਨਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕੰਚੂਆ, ਉਹ ਬੰਟੇ ਖੇਡ ਮਾਇਆ ਦੇ ਵਿੱਚ ਖੇਡਣਾ, ਕਿ ਉਹਨਾਂ ਨੇ ਮੋਤੀ ਚੁਗਣੇ ਨੇ ਔਰ ਅਪੈ ਹੋਣਾ। ਔਰ ਫਿਰ ਉਹਨਾਂ ਨੇ ਉਹ ਸਾਰੇ ਫਿਰਕਿਆਂ ਦਾ ਜ਼ਿਕਰ ਕੀਤਾ ਜਿਹੜੇ ਮਨ ਦੀ ਸ਼ਾਂਤੀ ਲਈ, ਇਸ ਸੱਚ ਦੇ ਮੋਤੀ ਨੂੰ ਲੱਭਣ ਲਈ ਥਾਂ ਥਾਈਂ ਭਟਕਦੇ ਨੇ। ਕਬੀਰ ਸਾਹਿਬ ਫਰਮਾਉਂਦੇ ਨੇ, ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰ ਜਾਏ, ਕਿ ਜਿਹੜੇ ਲੋਕ ਘਰ-ਬਾਰ ਛੱਡ ਕੇ ਦਰਿਆਵਾਂ ਦੇ ਕੰਢੇ, ਤੱਟ ਕਿਨਾਰੇ ਨੂੰ ਕਹਿੰਦੇ ਨੇ ਤੀਰਥ, ਪਿਲਗ੍ਰਿਮ ਜਿਹੜੇ ਤੀਰਥ ਥਾਂ ਨੇ, ਕਿ ਵੀ ਜਿਹੜੇ ਛੱਡ ਛਡਾ ਕੇ ਤੱਟ ਤੇ ਤੀਰਥ ਤੇ ਵੀ ਜਾਂਦੇ ਨੇ, ਪਰ ਮਨ ਤਾਂ ਪ੍ਰਤੀਤ ਦਾ ਨਹੀਂ ਹੈ, ਮਨ ਪਤੀਜਦਾ ਨਹੀਂ ਹੈ, ਮਨ ਟਿਕਾ 'ਚ ਨਹੀਂ ਆਉਂਦਾ। ਕਿਉਂ? ਚਾਰ ਅਚਾਰ ਰਹੇ, ਉੱਥੇ ਵੀ ਜਾ ਕੇ ਕੀ ਗੱਲ ਠੀਕ ਹੈ, ਕੀ ਗਲਤ ਹੈ, ਪਾਪ ਕੀ ਹੈ, ਪੁੰਨ ਕੀ ਹੈ, ਇਸ ਕਿਸਮ ਦੇ ਵਿੱਚ ਹੀ ਉਹ ਫਸੇ ਰਹਿੰਦੇ ਨੇ। ਅਲਟੀਮੇਟ ਉਹਨਾਂ ਨੂੰ ਅੰਦਰ ਦੀ ਜਿਹੜੀ ਹੈ ਸ਼ਾਂਤੀ, ਅੰਦਰ ਦਾ ਅਮਨ, ਅੰਦਰ ਦਾ ਸਕੂਨ ਹਾਸਲ ਨਹੀਂ ਹੁੰਦਾ। ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ ਆਨ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਰੱਬ ਦੇ ਬੰਦੇ ਨੇ ਉਹ ਤਾਂ ਇਸ ਪਾਪ ਪੁੰਨ ਦੀ ਬਹਿਸ 'ਚ ਨਹੀਂ ਪੈਂਦੇ, ਉਹਨਾਂ ਦੇ ਲਈ ਇੱਕੋ ਹੀ ਬਰਾਬਰ ਹੈ, ਕਿਉਂਕਿ ਇਸ ਗੱਲ ਦੀ ਉਹਨਾਂ ਨੂੰ ਸਮਝ ਹੈ, ਨਿਜ ਘਰ ਪਾਰਸ ਤਜੋ ਗੁਣ ਆਨ। ਹੁਣ ਪਾਰਸ ਬਾਰੇ ਇਹਨੂੰ ਅੰਗਰੇਜ਼ੀ 'ਚ ਫਿਲਾਸਫਰ ਸਟੋਨ ਕਹਿੰਦੇ ਨੇ। ਇਹ ਇੱਕ ਕਹਾਣੀ ਹੈ ਜਾਂ ਇੱਕ ਪੋਇਟੀਕਲ ਐਕਸਪ੍ਰੈਸ਼ਨ ਹੈ ਕਿ ਪਾਰਸ ਇੱਕ ਐਸੀ ਮੈਟਲ ਹੈ, ਮੈਂ ਤਾਂ ਨਹੀਂ ਦੇਖੀ ਹੈ ਜਾਂ ਬਹੁਤਿਆਂ ਨੇ ਨਹੀਂ ਦੇਖੀ, ਪਰ ਹੋ ਸਕਦਾ ਹੈ ਜਿਹਦਾ ਮੈਂਸ਼ਨ ਹੋਇਆ ਕਦੇ, ਜਿੱਥੇ ਇੰਨੀਆਂ ਧਾਤੂਆਂ
ਨੇ ਉਹ ਐਗਜ਼ਿਸਟ ਕਰਦੀ ਹੋਏਗੀ ਅੱਛਾ ਕਿ ਜੇ ਉਹ ਲੋਹੇ ਨੂੰ ਛੁਆ ਦਿਓ ਤੇ ਉਹ ਸੋਨਾ ਬਣ ਸੋਨਾ ਜਾਂਦਾ ਬਣ ਜਾਂਦਾ ਕਾਸ਼ ਇਹ ਜੇ ਇਸ ਕਿਸਮ ਦਾ ਹੁੰਦਾ ਤੇ ਹੁਣ ਤੱਕ ਸਾਰਾ ਹੀ ਸੋਨਾ ਹੁੰਦਾ। ਖਾਣ ਵਾਲੀਆਂ ਚੀਜ਼ਾਂ ਵੀ ਸੋਨਾ ਬਣਾਤੀਆਂ ਹੁੰਦੀਆਂ ਲੋਕਾਂ ਨੇ। ਅੱਛਾ ਉਹ ਕਹਿਣਾ ਸੀ, ਉਹਨਾਂ ਨੇ ਕਹਿਣਾ ਸੀ ਵੀ ਚੱਬੋ ਹੁਣ, ਜਿਵੇਂ ਇੱਕ ਬਾਦਸ਼ਾਹ ਜਿਹੜਾ ਹੀਰੇ ਹੀ ਇਕੱਠੇ ਕਰਦਾ ਰਿਹਾ ਸੀ, ਜਦੋਂ ਦੁਸ਼ਮਣ ਨੇ ਉਹਨੂੰ ਹਰਾਇਆ ਤੇ ਉਹਨੇ ਕਿਹਾ ਇਹਦੇ ਮੂੰਹ 'ਚ ਹੀਰੇ ਤੁੰਨੋ, ਹੀਰੇ ਪਾ ਤੇ ਇਹਨੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਔਰ ਹੀਰੇ ਖਵਾ ਕੇ ਉਹਦੇ ਤੁੰਨ ਕੇ ਉਹਨੂੰ ਮਾਰਿਆ। ਮਾਰ ਛੱਡਿਆ। ਸੋ ਫਿਰ ਤਾਂ ਸਾਰਿਆਂ ਨੇ, ਪਰ ਇੱਥੇ ਕਬੀਰ ਸਾਹਿਬ ਨੇ ਇਸ ਦੀ ਗੱਲ ਦੀ ਕਹੀ ਕਿ ਭਾਈ ਤੁਹਾਡੇ ਅੰਦਰ ਪਾਰਸ ਹੈ, ਮਤਲਬ ਇਹ ਹੈ ਕਿ ਰੱਬ ਦੀ ਜੋਤ ਤੁਹਾਡੇ ਅੰਦਰ ਹੈ। ਤੁਸੀਂ ਦੁਨੀਆ ਦੀ ਹਰ ਚੀਜ਼ ਨੂੰ ਸੋਨਾ ਬਣਾ, ਇਹ ਨਹੀਂ ਮੈਟਲ ਵਾਲਾ ਸੋਨਾ ਨਹੀਂ, ਕਿ ਜਦੋਂ ਤੁਹਾਡੇ ਅੰਦਰ ਰੱਬ ਦੀ ਯਾਦ ਹੈ, ਜ਼ਿੰਦਗੀ ਦੀ ਹਕੀਕਤ ਤੁਹਾਨੂੰ ਸਮਝ ਹੈ, ਤੁਹਾਨੂੰ ਕੋਈ ਬੁਰਾ ਵੀ ਨਹੀਂ ਲੱਗੇਗਾ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ, ਤੁਹਾਨੂੰ ਇਸ ਗੱਲ ਦੀ ਸਮਝ ਹੋਏਗੀ। ਸੋ ਕਬੀਰ ਸਾਹਿਬ ਫਰਮਾਉਂਦੇ ਨੇ, ਨਿਜ ਘਰ ਪਾਰਸ ਤਜੋ ਗੁਨਾਨ। ਬਾਕੀ ਇਹ ਜਿਹੜੀ ਗੁਣਾ ਦੀ ਦੌੜ ਹੈ, ਰਜ ਤਮ ਸਤ, ਜੋ ਬ੍ਰਾਹਮਣ ਦਾ ਜਾਲ ਫਸਾਇਆ ਹੋਇਆ ਹੈ, ਕਰਮ ਕਾਂਡ ਹੈ, ਇਹਦੇ ਚੋਂ ਨਿਕਲੋ। ਅਖੀਰ ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਇਸ। ਕਿ ਕਬੀਰ ਸਾਹਿਬ ਇਹ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਨਿਰਗੁਣ ਹੈ, ਉਹ ਇਸ ਸਾਰੇ ਤੋਂ ਪਾਕ ਉੱਪਰ ਹੈ। ਉਸ ਦਾ ਨਾਮ ਦੇ ਨਾਲ ਜੁੜੋ ਔਰ ਉਸ ਦੇ ਉੱਤੇ ਕਦੇ ਕੋਈ ਰੋਸ ਕਰਨ ਦੀ ਲੋੜ ਨਹੀਂ ਹੈ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਇਸ, ਕਿ ਇਸ ਗੱਲ ਦੇ ਵਿੱਚ ਪਰਚ ਜਾਓ, ਰੱਬ ਦੇ ਨਾਮ 'ਚ, ਰੱਬ ਦੀ ਯਾਦ 'ਚ, ਰੱਬ ਦੀ ਇਬਾਦਤ 'ਚ। ਬਾਕੀ ਪਰਚਣਾ ਜੋ ਤੱਟ ਤੀਰਥਾਂ ਤੇ ਦੂਸਰੇ ਤੀਸਰੇ ਸੀ, ਜੋ ਉੱਪਰ ਸ਼ਬਦ 'ਚ ਉਹਨਾਂ ਨੇ ਬਿਆਨਿਆ, ਉਹਨਾਂ ਨੇ ਕਿਹਾ ਇਸ ਪਰਚਾਏ ਪਰਚ ਰਹੋ ਇਸ, ਇਹਦੇ ਹੀ ਬਣ ਜਾਓ। ਜਦੋਂ ਤੁਸੀਂ ਇਹਦੇ 'ਚ ਪਚ ਜਾਓਗੇ, ਇਸ 'ਚ ਜਿਹੜਾ ਆਪਣਾ ਆਪਾ ਡਬੋ ਦਿਓਗੇ, ਇਮਰਸ ਕਰ ਲਓਗੇ, ਫਿਰ ਤੁਹਾਨੂੰ ਚਾਰ ਚੁਫੇਰੇ ਆਨੰਦ ਹੀ ਨਜ਼ਰ ਆਏਗਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਤੁਹਾਡੀ ਅਵਸਥਾ ਬਣੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।